ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਲੰਗਰ ਦੀ ਸੇਵਾ ਜੇ ਕੋਈ ਪ੍ਰੇਮੀ ਇੱਕ ਦਿਨ ਦੀ ਕਰਨਾ ਚਾਹੁੰਦਾ ਹੋਵੇ, ਉਹ ਵੀ ਡਿਟੇਲ ਕਿੰਨੀ ਸੇਵਾ ਹੈ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਉਹ ਵੀ ਤੁਹਾਡੇ TV ਸਕਰੀਨ ਦੇ ਉੱਤੇ ਸੇਵਾ ਚੱਲ ਰਹੀ ਹੈ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ, ਉਹ ਵੀ ਡਿਟੇਲ ਚੱਲ ਰਹੀ। ਅਤੇ ਇਸ ਤੋਂ ਇਲਾਵਾ ਪਿਆਰਿਓ
ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ, ਉਹ ਵੀ ਸੇਵਾ ਦੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300 ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ TV ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਔਰ ਜਿਹੜੀਆਂ ਬਾਹਰ ਰਹਿਣ ਵਾਲੀਆਂ ਸੰਗਤਾਂ ਨੇ, ਵਿਦੇਸ਼ ਵਿੱਚ ਰਹਿਣ ਵਾਲੀਆਂ ਸੰਗਤਾਂ, ਉਹਨਾਂ ਦੇ ਲਈ ਵੀ ਖੁਸ਼ੀ ਦੀ ਗੱਲ ਹੈ ਕਿ ਟਰਸਟ ਦਾ FCRA ਅਕਾਊਂਟ ਵੀ ਖੁੱਲ੍ਹ ਗਿਆ, ਉਹ ਵੀ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ। ਹੁਣ ਸੰਗਤ ਸਿੱਧੀ ਜੋ ਬਾਹਰੋਂ ਕੋਈ ਸੇਵਾ ਭੇਜਣਾ ਚਾਹਵੇ ਉਹ ਡਿਟੇਲ ਵੀ ਤੁਹਾਡੇ TV ਸਕਰੀਨ ਦੇ ਉੱਤੇ ਆ ਰਹੀ, ਤੁਸੀਂ ਸਕਰੀਨਸ਼ਾਟ ਲੈ ਲਓ, ਇਹ ਅਕਾਊਂਟ ਨੰਬਰ ਆਪਣੇ ਕੋਲ ਨੋਟ ਕਰ ਲਓ। ਜਦੋਂ ਤੁਹਾਡਾ ਮਨ ਬਣੇ ਬਾਹਰੋਂ ਸੇਵਾ ਭੇਜਣ ਦਾ, ਤੁਸੀਂ ਡਾਇਰੈਕਟਲੀ ਇਸ ਅਕਾਊਂਟ ਦੇ ਵਿੱਚ ਸੇਵਾ ਪਾ ਸਕਦੇ ਹੋ। ਆਪਣੀ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ, ਉਹ ਨੰਬਰ ਵੀ ਤੁਹਾਡੇ TV ਸਕਰੀਨ 'ਤੇ ਚੱਲ ਰਿਹਾ, 98150 99513 98150 89513। ਮੇਰੀ ਬੇਨਤੀ ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਪੜੋ ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, 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 ਸਭ ਤੇ ਵੱਡਾ ਸਤਿਗੁਰ ਨਾਨਕ,
वड्डा सब ते वड्डा सब ते वड्डा सतगुर नानक सब ते वड्डा सतगुर नानक मैं देखे औरी ऊंचा मोहन सब ते ऊंचा आन न समसर को लागे ढूंढ नहे हम ऊंचा सब ते वड्डा सतगुर नानक सब ते वड्डा सतगुर नानक बोल जी सब ते वड्डा सतगुर नानक सब ते वड्डा सतगुर नानक वड्डे मेरे साहिबा गैर गंभीरा गुणी गहीरा कोई न जाने तेरा केता के वड चीरा सब सुरती मिल सुरत कमाई सब कीमत मिल कीमत पाए ज्ञानी ध्यानी गुर गुर आई कहण न जाई तेरी दिल वड्डे आई करोगे कृपा दास तो बाद जिन्ने स्टेज ते वीर बैठे ए नाल तुसी बोलना प्यारे हो तीजे हिस्से च सारियां भैणां गज के एक एक चों पंजां पंजां दी आवाज आवे गज के कृपा करियो सारे जिथे जिथे जगह मिली है क्योंकि परिवार वड्डा है संगत दा आखो धन गुरु रामदास जी धन गुरु रामदास जी ते एक खुशी है खुशी जदों परिवार वड्डा होवे ते फिर आपे परिवार दे जी बापू नूं अरदासां करदे ने बापू जी कृपा करो इधर उधर होर हल्ले ला दिओ हाल होर वड्डे होण आपे कृपा वरते पता नहीं किहदी अरदास किवें लगनी हुंदी ये बापू ही जाणदा किवें विध बननी हुंदी ये बापू ही जाणदा हुण करियो कृपा जिथे जिथे बैठे हो मेरे तो बाद ये स्टेज वाले गुरमुख नाल तुसी तीजे हिस्से च मेरियां भैणां गज के ते जेड़े घरां च बैठे हो ना तुसी भी चुप नहीं बैठना गज के तुसी भी कीर्तन करियो सब ते वड्डा सतगुर नानक सब ते वड्डा सतगुर भैणा नानक बोलो सब ते फिर बोलो सब ते वड्डा सतगुर नानक सब ते वड्डा सतगुर नानक सब ते मेरे लालन की सौंपा सौंपा मेरे लालन की सौंपा सत नव तन मन रंगी सौंपा ब्रह्म महेश सिद्ध मुन इंद्रा भगत दान जस मंगी जोग ज्ञान ध्यान सेख नागे सगल जपे तरंगी कहो नानक संतन बलिहारे संतन बाबा दीप सिंह जी 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 कहो नानक संतन बलिहारे जो प्रभु के सत संगी मेरे लालन की शोभा सत नव तन मन रंगी शोभा सब ते वड्डा सतगुर नानक सब ते वड्डा सतगुर गज के बोलो सब ते वड्डा सतगुर नानक सब ते वड्डा सतगुर नानक
भरपूर लीना तू आपे सर्ब समाना सब ते वड्डा सतगुर नानक सब ते वड्डा 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 सब ते गुरु नानक आमदो नारायण स्वरूप हाँ माना निरंजन निरंकार रूप सब ते वड्डा वड्डा सब ते वड्डा सब ते वड्डा सब ते गुरु नानक वड्डा सब ते गुरु नानक वड्डा सब ते गुरु नानक वड्डा सब ते वड्डा सब ते गुरु नानक वड्डा सब ते जी वड्डा सब गुरु नानक वड्डा सब ते 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 गुरु नानक सुनी अरदास स्वामी मेरे सर्व कला बन आई प्रगट पई सगले जुग अंतर गुरु नानक की वडियाई जिन कल राखी मेरी जिन कल राखी मेरी जिन कल राखी मेरी जिन कल राखी मेरी ज्ञान त्यान किछ कर्म न जाना ज्ञान ध्यान किछ कर्म न जाना सार न जाना तेरी सार न जाना तेरी सब ते वड्डा सतगुर नानक 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 जिन कल राखी मेरी 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 बोले सोनहाल सत श्री अकाल गुरु बाबा नानक जी दा पावन पवित्र आगमन का दिन आपां सारे मना रहे हैं और गुरु नानक साहब सच्चे पातशाह जी दे उत्ते वड्डी भावना बनायो वड्डी भावना सुनियो ध्यान नाल क्योंकि सच्चाई है ਜਿਹੋ जी भावना असी गुरु बाबा नानक जी दे उत्ते बनावांगे ना ओहो जिहा महात्म साडी झोली च पैना आखो धन गुरु रामदास जी धन गुरु रामदास जी ਜਿਹੋ जी भावना बनाओगे महात्म ओहो जिहा झोली च पैना। ਇਹ ਮਹਾਂਪੁਰਖਾਂ ਦਾ ਬਚਨ ਨੇ ਸੁਣਿਆ
ਕਹਿੰਦੇ ਗੁਰੂ ਨਾਨਕ ਇੱਕ ਇੱਕ 10 ਸਰੂਪ ਨੇ ਅੱਗੋਂ, ਹੁਣ 11ਵਾਂ ਸਰੂਪ ਗੁਰੂ ਗ੍ਰੰਥ ਸਾਹਿਬ। ਕਈ ਵਾਰੀ ਅਸੀਂ ਪਿਆਰ ਵਿੱਚ, ਪਿਆਰ 'ਚ ਤੇ ਚਲੋ ਇੱਥੇ ਜਿਹੜਾ ਕਹਿੰਦਾ ਨਾ ਤੂੰ ਪਾਪੀ ਮੈਂ ਬਖਸ਼ਣਹਾਰ, ਗੁਰੂ ਹਰਿਰਾਏ ਸਾਹਿਬ ਨੂੰ ਉਹ ਬੀਬੀ ਕਹਿਣ ਲੱਗ ਪਈ ਸੀ ਪਿਆਰ ਨੂੰ, ਕਹਿਣਾ ਤੇ ਸੀ ਮੈਂ ਪਾਪੀ ਤੂੰ ਬਖਸ਼ਣਹਾਰ, ਕਹਿੰਦੀ ਤੂੰ ਪਾਪੀ ਮੈਂ ਬਖਸ਼ਣਹਾਰ। ਪਿਆਰ ਵਾਲਿਆਂ ਦੀ ਤੇ ਇਦਾਂ ਦੀ ਬੋਲੀ ਵੀ ਉਹ ਪ੍ਰਵਾਨ ਕਰ ਲੈਂਦਾ ਹੈ ਜੀ। ਪਰ ਕਈ ਵਾਰੀ ਅਸੀਂ ਪਿਆਰ ਵਿੱਚ ਇਹ ਕਹਿ ਦਿੰਦੇ ਆ ਜੀ ਗੁਰੂ ਨਾਨਕ ਦੀ ਚੌਥੀ ਜੋਤ, ਗੁਰੂ ਨਾਨਕ ਦੀ ਪੰਜਵੀਂ ਜੋਤ, ਸੱਤਵੀਂ ਜੋਤ, ਇਹ ਨਹੀਂ ਕਹਿਣਾ ਚਾਹੀਦਾ। ਜੋਤ ਇੱਕੋ ਹੀ ਹੈ, ਰੂਪ ਬਦਲੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਦੀ ਵੀ ਇਹ ਨਾ ਕਿਹਾ ਕਰੋ ਹਾਂ ਪਿਆਰ 'ਚ ਕਿਹਾ ਗਿਆ, ਉਹ ਗੱਲ ਅਲੱਗਾ, ਪਰ ਕੋਸ਼ਿਸ਼ ਕਰੋ ਨਾ ਕਿਹਾ ਜਾਵੇ। ਇਹ ਮੇਰੀ ਬੇਨਤੀ ਹੈ, ਸੁਣਿਓ ਧਿਆਨ ਨਾਲ। ਗੁਰੂ ਨਾਨਕ ਇੱਕੋ, ਪਰ ਹਰੇਕ ਦੀ ਵੇਖਣ ਵਾਲੀ ਜਿਹੜੀ ਨਿਗਾਹ ਸੀ ਨਾ ਗੁਰੂ ਨਾਨਕ ਨੂੰ, ਉਹ ਆਪਣੀ ਆਪਣੀ ਸੀ, ਆਪਣੀ ਆਪਣੀ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮਾਤਾ ਤ੍ਰਿਪਤਾ ਜੀ ਕੀ ਕਹਿੰਦੇ ਨੇ? ਗੁਰੂ ਨਾਨਕ ਪੁੱਤ ਮੇਰਾ, ਪੁੱਤ ਭਾਵਨਾ ਪੁੱਤ ਤੱਕ ਹੈ, ਮਾਂ ਹੈ ਨਾ। ਤੇ ਪਿਤਾ ਕਾਲੂ ਜੀ ਭਾਵਨਾ ਪੁੱਤ ਤੋਂ ਵੀ ਇੱਕ ਸਮੇਂ ਥੱਲੇ ਚਲੀ ਗਈ, ਕਹਿੰਦੇ ਮੈਂ 20 ਰੁਪਈਏ ਦਿੱਤੇ, ਇਹ ਤੇ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਆ ਗਿਆ। ਪੁੱਤ ਨਹੀਂ, ਇਹ ਤੇ ਕਪੁੱਤ ਆ ਗਿਆ ਮੇਰੇ ਘਰ, ਉਜਾੜਨ ਵਾਲਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਪੁੱਤ ਨਹੀਂ, ਇੱਕ ਪੁੱਤ ਆਇਆ, ਕਪੁੱਤ ਹੈ ਜੀ। ਤੇ ਉਸੇ ਘਰ ਦੇ ਵਿੱਚ ਬੇਬੇ ਨਾਨਕੀ ਵੀ ਤੇ ਮੌਜੂਦ ਹੈ ਨਾ। ਤੇ ਬੇਬੇ ਨਾਨਕੀ ਦੀ ਭਾਵਨਾ ਕੀ ਸੀ? ਜਿੱਥੇ ਕਹਿੰਦੇ ਗੁਰੂ ਨਾਨਕ ਵੀਰ ਮੇਰਾ, ਕਹਿੰਦੇ ਇਹ ਕੱਲਾ ਵੀਰ ਨਹੀਂ, ਇਹ ਤੇ ਆਪ ਨਿਰੰਕਾਰ ਏ, ਆਪ ਪੀਰ ਆਇਆ ਸਾਡੇ ਘਰ, ਰੱਬ ਆਇਆ, ਰੱਬ। ਭਾਵਨਾ ਰੱਬ ਵਾਲੀ। ਗੁਰੂ ਨਾਨਕ ਵੀਰ ਨਹੀਂ, ਇਹ ਪੀਰ, ਇਹ ਨਿਰੰਕਾਰ ਏ, ਨਿਰੰਕਾਰ। ਏਡੀ ਤਗੜੀ ਭਾਵਨਾ ਬੇਬੇ ਨਾਨਕੀ ਦੀ ਹੈ ਜੀ। ਤੇ ਹੁਣ ਤੁਸੀਂ ਸਿਆਣੇ ਹੋ, ਰਾਏ ਬੁਲਾਰ ਜਿੱਥੇ ਆ ਕਹਿੰਦੇ ਨੇ ਗੁਰੂ ਨਾਨਕ ਮੇਰੇ ਇਲਾਕੇ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ, ਉੱਥੇ ਨਾਲ ਇਹ ਵੀ ਕਹਿੰਦੇ ਇਹ ਅੱਲਾਹ ਦਾ ਨੂਰ ਹੈ, ਇਹ ਰੱਬ ਦਾ ਨੂਰ ਹੈ। ਤੇ ਤੁਸੀਂ ਸੋਝੀ ਵਾਲੇ ਬੈਠੇ ਹੋ, ਰੋਜ਼ ਕਥਾ ਕੀਰਤਨ ਸੁਣਨ ਵਾਲੇ ਬੈਠੇ ਹੋ, ਉਹ ਲੋਕਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ ਜਿਨ੍ਹਾਂ ਨੇ ਗੁਰੂ ਨਾਨਕ ਨੂੰ ਵੀ ਪੱਥਰ ਮਾਰੇ ਸੀ, ਪੱਥਰ ਮਾਰਦੇ ਨਾ ਗੁਰੂ ਨਾਨਕ ਨੂੰ, ਉਹਨਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ। ਕਈਆਂ ਨੇ ਭੂਤਨਾ ਕਿਹਾ, ਕਈਆਂ ਨੇ ਬੇਤਾਲਾ ਕਿਹਾ ਕਿ ਇਹ ਬੇਤਾਲ ਹੋ ਕੇ ਤੁਰਦਾ ਹੈ, ਆਪਣੀਆਂ ਮਰਜ਼ੀਆਂ ਕਰਦਾ ਹੈ। ਮਹਾਰਾਜ ਨੇ ਬਾਣੀ 'ਚ ਕਹਿਤਾ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨ ਜਾਨਾ। ਉਹਨਾਂ ਦੀ ਭਾਵਨਾ ਕੀ ਕਹਿੰਦੀ ਹੋਏਗੀ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਪੱਥਰ ਮਾਰੇ। ਤੇ ਪਿਆਰਿਓ, ਉਸ ਸਮੇਂ ਉਹੋ ਜਿਹੇ ਵੀ ਮੌਜੂਦ ਸੀ, ਧੰਨ ਭਾਈ ਲਹਿਣਾ ਜੀ ਵਰਗੇ, ਜਿਹੜੇ ਬਾਅਦ ਚੋਂ ਗੁਰੂ ਅੰਗਦ ਸਾਹਿਬ ਬਣੇ, ਉਹ ਵੀ ਤੇ ਮੌਜੂਦ ਸੀ ਨਾ। ਪੱਥਰ ਮਾਰਨ ਵਾਲੇ ਵੀ ਉਸੇ ਸਮੇਂ 'ਚ ਨੇ, ਤੇ ਭਾਈ ਲਹਿਣਾ ਜੀ ਵਰਗੇ ਵੀ ਉਸੇ ਸਮੇਂ 'ਚ। ਪੱਥਰ ਮਾਰਨ ਵਾਲਿਆਂ ਦੀ ਭਾਵਨਾ ਵੇਖੋ, ਇਹ ਭੂਤਨਾ, ਇਹ ਬੇਤਾਲਾ ਹੈ। ਤੇ ਭਾਈ ਲਹਿਣਾ ਜੀ ਦੀ ਭਾਵਨਾ ਜੀ, ਭਾਈ ਲਹਿਣਾ ਜੀ ਦੀ ਭਾਵਨਾ ਪਤਾ ਕੀ? ਇਹ ਤੇ ਆਪ ਨਿਰੰਕਾਰ ਨੇ, ਨਿਰੰਕਾਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਨਾਨਕ ਆਪ ਨਿਰੰਕਾਰ ਨੇ। ਇਹ ਭਾਵਨਾ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੀ, ਏਡੀ ਤਗੜੀ ਭਾਵਨਾ ਸੀ ਭਾਈ ਲਹਿਣਾ ਜੀ ਦੀ, ਜਿਹੜੇ ਬਾਅਦ ਚੋਂ ਗੁਰੂ ਅੰਗਦ ਸਾਹਿਬ ਬਣ ਗਏ। ਮੈਂ ਹੈਰਾਨ ਹੁੰਨਾ, ਹੈਰਾਨ। ਦੇਖੋ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿੱਡੀ ਤਗੜੀ ਭਾਵਨਾ। ਮੈਂ ਹੈਰਾਨ ਹੁੰਨਾ ਕਈ ਵਾਰੀ। ਗੁਰੂ ਨਾਨਕ ਸਾਹਿਬ ਦੇ ਹਰੇਕ ਬਚਨ ਨੂੰ ਕਮਾਇਆ।
ਕਿਸੇ ਬਚਨ ਦੇ ਉੱਤੇ ਕਿੰਤੂ ਕੀਤਾ ਹੀ ਨਹੀਂ, ਕਿੰਤੂ ਪਰੰਤੂ ਹੈ ਹੀ ਨਹੀਂ। ਹੈ ਜੀ, ਜੇ ਮਹਾਰਾਜ ਨੇ ਕਿਹਾ ਨਾ ਦਰਖਤ ਝਾੜ ਮਠਿਆਈਆਂ ਡਿੱਗਣਗੀਆਂ, ਅੱਜ ਕਈ ਸਾਡੇ ਵੀਰ ਸਟੇਜ ਤੇ ਬਹਿ ਕੇ ਕਹਿੰਦੇ ਜੀ ਦਰਖਤਾਂ ਤੋਂ ਮਠਿਆਈਆਂ ਕਿਵੇਂ ਡਿੱਗ ਸਕਦੀਆਂ। ਸੁਣਿਓ ਧਿਆਨ ਨਾਲ, ਇਹ ਮੇਰੀ ਬੇਨਤੀ ਹੈ। ਜਦੋਂ ਮਹਾਰਾਜ ਨੇ ਕਿਹਾ ਸੀ ਨਾ ਭਾਈ ਲੈਣਾ ਜੀ ਨੂੰ ਲੈਣਿਆ ਸੰਗਤ ਬਹੁਤ ਆਈ, ਦਰਖਤ ਖਲਾ ਦਰਖਤ ਝਾੜ ਮਠਿਆਈਆਂ ਡਿੱਗਣਗੀਆਂ, ਭਾਈ ਲੈਣਾ ਜੀ ਤੁਰ ਪਏ ਦਰਖਤ ਖਲਾਉਣ ਵਾਸਤੇ। ਅੱਜ ਕਈ ਕਿੰਤੂ ਪਰੰਤੂ ਕਰਦੇ, ਨਹੀਂ ਕਦੀ ਵੀ ਨਾ ਕਰੋ। ਗੁਰੂ ਨਾਨਕ ਚਾਵੇ ਜਲ ਤੇ ਥਲ ਕਰੇ, ਥਲ ਤੇ ਕੂਆਂ ਕੋਤ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਉਹ ਸਭ ਕੁਝ ਕਰ ਸਕਦਾ ਹੈ। ਹੁਣ ਸੁਣਿਓ, ਭਾਈ ਲੈਣਾ ਜੀ ਜਦੋਂ ਦਰਖਤ ਖਲਾਉਣ ਲੱਗੇ ਨਾ, ਕਈ ਉਸ ਵੇਲੇ ਵੀ ਸੀ ਕੇਵਲ ਦਿਮਾਗ ਤੋਂ ਚੱਲਦੇ ਸੀ, ਦਿਮਾਗ ਤੋਂ ਵੀ ਚੱਲਣਾ ਹੈ, ਪਰ ਹਿਰਦੇ ਦਾ ਪ੍ਰੇਮ ਜਿਹੜਾ ਹਿਰਦੇ ਦਾ ਪ੍ਰੇਮ ਉਹਨੂੰ ਪਛਾੜਨਾ ਨਹੀਂ ਜੀ, ਉਹਨੂੰ ਨਾ ਪਿਛੜਨ ਦਿਓ। ਕਈ ਕਹਿੰਦੇ ਉਹ ਲੈਣੇ ਆਏ ਕੀ ਕਰਨ ਲੱਗਾ, ਕਦੀ ਦਰਖਤ ਤੋਂ ਵੀ ਮਠਿਆਈਆਂ ਡਿੱਗੀਆਂ। ਤੇ ਭਾਈ ਲੈਣਾ ਜੀ ਨੇ ਉਸ ਵੇਲੇ ਹੱਥ ਜੋੜੇ ਤੇ ਪਤਾ ਕੀ ਕਿਹਾ ਸੀ, ਗੁਰੂ ਨਾਨਕ ਨੇ ਮੈਨੂੰ ਹੁਕਮ ਕੀਤਾ ਦਰਖਤ ਝਾੜ ਮਠਿਆਈਆਂ ਡਿੱਗਣਗੀਆਂ, ਮੇਰਾ ਕੰਮ ਹੈ ਗੁਰੂ ਨਾਨਕ ਦਾ ਬਚਨ ਮੰਨ ਕੇ ਦਰਖਤ ਨੂੰ ਹਿਲਾਉਣਾ, ਮਠਿਆਈਆਂ ਡਿੱਗਣੀਆਂ ਨਾ ਡਿੱਗਣੀਆਂ ਇਹ ਤੇ ਗੁਰੂ ਨਾਨਕ ਦੇ ਹੱਥ ਹੈ। ਵਾਹਿਗੁਰੂ, ਮੈਂ ਤੇ ਬਚਨ ਕਮਾਉਣਾ ਹੈ, ਬਚਨ ਜੀ, ਮੈਂ ਤੇ ਬਚਨ ਮੰਨਣਾ ਹੈ। ਜੇ ਇੱਥੋਂ ਤੱਕ ਗਿਆ ਨਾ ਲੈਣਿਆ, ਚਿੱਕੜ ਦੇ ਵਿੱਚ ਕੌਲਾ ਡਿੱਗੇ ਕੱਢ ਕੇ ਲਿਆ, ਬਾਬਾ ਸ਼੍ਰੀ ਚੰਦ ਜੀ, ਬਾਬਾ ਲਖਮੀ ਦਾਸ ਸਭ ਨੇ ਬੜਾ ਕਰਤਾ ਜੀ। ਇਹੋ ਜਿਹੇ ਕਈ ਕੌਲੇ ਪਏ ਨੇ ਲੰਗਰ ਵਿੱਚ ਗੁਰੂ ਘਰ 'ਚ, ਪਰ ਭਾਈ ਲੈਣਾ ਜੀ ਨੇ ਕਿੰਤੂ ਤੇ ਨਹੀਂ ਕੀਤਾ ਨਾ। ਉਸੇ ਵੇਲੇ ਉਸੇ ਵੇਲੇ ਮਾਰੀ ਛਾਲ ਚਿੱਕੜ ਦੇ ਵਿੱਚ ਤੇ ਕੌਲਾ ਕੱਢ ਕੇ ਲੈਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਦਿਨ ਨਾ ਗੁਰੂ ਨਾਨਕ ਦੀ ਮੌਜ ਆਈ, ਗੱਲ ਸੁਣਿਓ, ਅਸੀਂ ਭਾਵਨਾ ਕੀ ਬਣਾਉਣੀ ਮੈਂ ਗੱਲ ਉਹ ਕਰਨੇ ਆ। ਰਾਤ ਦਾ ਵੇਲਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਤਾ ਕੀ ਕਹਿੰਦੇ, ਬਾਬਾ ਸ਼੍ਰੀ ਚੰਦ ਜੀ ਨੂੰ ਵੀ, ਲਖਮੀ ਦਾਸ ਜੀ ਨੂੰ ਵੀ, ਬਈ ਜਾਓ ਬਾਹਰ ਵੇਖੋ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਰਹਿੰਦੀ ਹੈ। ਹੁਣ ਬਚਨ ਮੰਨ ਕੇ ਗਏ ਬਾਬਾ ਸ਼੍ਰੀ ਚੰਦ ਜੀ। ਜਦੋਂ ਗਏ, ਉਹ ਵੀ ਸਤਿਕਾਰਯੋਗ ਨੇ, ਗੁਰੂ ਨਾਨਕ ਦੇ ਸੁਪੁੱਤਰ ਨੇ, ਸਾਹਿਬਜ਼ਾਦੇ ਨੇ, ਪਰ ਮਹਾਰਾਜ ਨੇ ਅਸਲੀਅਤ ਵਿੱਚ ਇਹ ਦਰਸਾਉਣਾ ਸੀ ਕਿ ਗੁਰਤਾ ਗੱਦੀ ਕੱਲੀ ਘਰ ਦੇ ਵਿੱਚ ਹੀ ਨਹੀਂ, ਜਿਹੜਾ ਕਮਾਈ ਕਰਦਾ ਉਹਨੂੰ ਵੀ ਇਹ ਦਾਤ ਮਿਲ ਸਕਦੀ ਹੈ। ਤੇ ਬਾਅਦ ਚੋਂ ਫਿਰ ਘਰ 'ਚ ਵੀ ਰੱਖੀ, ਪਤਾ ਹੀ ਹੈ ਤੁਹਾਨੂੰ ਗੁਰੂ ਰਾਮਦਾਸ ਜੀ ਤੋਂ ਬਾਅਦ। ਹੁਣ ਜਿਹੜੀ ਮੈਂ ਗੱਲ ਕਰ ਰਿਹਾ, ਮਹਾਰਾਜ ਕੀ ਕਹਿੰਦੇ ਬਾਬਾ ਸ਼੍ਰੀ ਚੰਦ ਜੀ ਨੂੰ, ਕਹਿਣ ਲੱਗੇ ਜਾਓ ਬਾਹਰ ਵੇਖ ਕੇ ਆਓ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਰਹਿੰਦੀ ਹੈ। ਉਹ ਗਏ, ਥੋੜੀ ਦੇਰ ਬਾਅਦ ਵਾਪਸ ਆ ਗਏ, ਮਹਾਰਾਜ ਅੱਧੀ ਰਾਤ ਬੀਤ ਗਈ, ਅੱਧੀ ਬਾਕੀ ਰਹਿੰਦੀ। ਅੱਛਾ, ਬਾਬਾ ਲਖਮੀ ਦਾਸ ਜੀ ਨੂੰ ਭੇਜਿਆ ਵੀ ਤੁਸੀਂ ਵੇਖ ਕੇ ਆਓ। ਕਹਿੰਦੇ 3 ਹਿੱਸੇ ਬੀਤ ਗਈ, 1 ਹਿੱਸਾ ਰਹਿੰਦੀ ਹੈ। ਜੀ ਤੁਹਾਨੂੰ ਕਿਵੇਂ ਪਤਾ ਲੱਗਾ? ਜੀ ਮੈਂ ਚੰਦਰਮਾ ਦੀ ਦਿਸ਼ਾ ਤੋਂ ਅੰਦਾਜ਼ਾ ਲਾਇਆ। ਸੁਣਿਓ, ਹੁਣ ਵਾਰੀ ਆਈ ਭਾਈ ਲੈਣਾ ਜੀ ਦੀ, ਪੁਰਖਾ ਤੂੰ ਜਾ ਬਾਹਰ ਵੇਖ ਕੇ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਰਹਿੰਦੀ ਏ। ਭਾਈ ਲੈਣਾ ਜੀ ਗਏ ਬਾਹਰ। ਜਦੋਂ ਬਾਹਰ ਗਏ, ਕੁਝ ਸਮੇਂ ਬਾਅਦ ਅੰਦਰ ਆ ਗਏ। ਗੁਰੂ ਨਾਨਕ ਕਹਿੰਦੇ ਪੁਰਖਾ ਦੱਸ ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਰਹਿੰਦੀ? ਮਹਾਰਾਜ ਤੁਸੀਂ ਪੁੱਛ ਰਹੇ ਹੋ, ਮੈਂ ਦੱਸਣ ਵਾਲਾ ਕੌਣ ਆ? ਨਹੀਂ ਦੱਸ ਤੇ ਸਹੀ ਲੈਣਿਆ, ਕੀ ਵੇਖ ਕੇ ਆਇਆ? ਕਿੰਨੀ ਕੁ ਰਾਤ ਬੀਤੀ, ਕਿੰਨੀ ਕੁ ਬਾਕੀ ਰਹਿੰਦੀ ਏ? ਤੇ ਉਸ ਵੇਲੇ ਭਾਈ ਲੈਣਾ ਜੀ ਨੇ ਹੱਥ ਜੋੜੇ ਤੇ ਮੁਖੋਂ ਬਚਨ ਪਤਾ ਕੀ ਕੀਤਾ? ਕਹਿਣ ਲੱਗੇ ਮਹਾਰਾਜ ਮੈਨੂੰ ਇਹ ਨਹੀਂ ਪਤਾ ਅੱਧੀ ਰਾਤ ਬੀਤੀ ਅੱਧੀ ਰਹਿੰਦੀ, ਮੈਂ ਇਹ ਵੀ ਨਹੀਂ ਜਾਣਦਾ 3 ਹਿੱਸੇ ਬੀਤੀ 1 ਹਿੱਸਾ ਰਹਿੰਦੀ। ਜੀ ਦੱਸੋ ਫਿਰ ਬਾਹਰ ਵੇਖ ਕੇ ਕੀ ਆਏ ਹੋ? ਕਹਿੰਦੇ ਮਹਾਰਾਜ ਮੈਂ ਇਹ ਨਹੀਂ ਜਾਣਦਾ ਅੱਧੀ ਰਾਤ ਬੀਤੀ ਅੱਧੀ ਰਹਿੰਦੀ ਏ, ਮੈਂ ਇਹ ਵੀ ਨਹੀਂ ਜਾਣਦਾ 3 ਹਿੱਸੇ ਬੀਤੀ 1 ਹਿੱਸਾ ਰਹਿੰਦੀ। ਗੁਰੂ ਨਾਨਕ ਨਿਰੰਕਾਰ ਜੀ ਮੈਨੂੰ ਤੇ ਇੰਨਾ ਪਤਾ ਹੈ, ਜਿੰਨੀ ਰਾਤ ਤੁਸੀਂ ਬਿਤਾ ਦਿੱਤੀ ਓਨੀ ਬੀਤੀ ਏ, ਤੇ ਜਿੰਨੀ ਤੁਸੀਂ ਆਪਣੇ ਹੱਥ ਵਿੱਚ ਰੱਖੀ ਓਨੀ ਬਾਕੀ ਰਹਿੰਦੀ ਏ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।
ਭਾਵਨਾ ਸੀ ਭਾਈ ਨੈਣਾ ਜੀ ਦੀ ਕਿ ਤੁਸੀਂ ਨਿਰੰਕਾਰ ਹੋ। ਦਿਨ ਰਾਤ ਇਹ ਸਮਾਂ, ਇਹ ਕਾਲ, ਇਹ ਸਭ ਚੀਜ਼ਾਂ ਤੁਹਾਡੇ ਹੁਕਮ 'ਚ ਚੱਲਦੀਆਂ ਨੇ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਆ ਵੱਡੀ ਭਾਵਨਾ ਲੈ ਕੇ ਜਾਇਓ। ਕੋਈ ਹੋਰ ਰੱਬ ਲੱਭਣ ਨਾ ਤੁਰਿਓ। ਸਾਡੇ ਲਈ ਰੱਬ ਗੁਰੂ ਨਾਨਕ, ਗੁਰੂ ਰਾਮਦਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਦਸੇ ਪਾਤਸ਼ਾਹੀਆਂ ਸਾਡੇ ਲਈ ਰੱਬ ਨੇ। ਰੱਬ, ਕੋਈ ਹੋਰ ਰੱਬ ਨਹੀਂ ਆਪਾਂ ਲੱਭਣਾ। ਰੱਬ ਤੇ ਸਾਡੇ ਸਾਹਮਣੇ ਬੈਠਾ ਹੈ। ਹਾਂਜੀ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਸੇ ਨੇ ਕਿਹਾ ਮਹਾਰਾਜ ਗੁਰੂ ਰਾਮਦਾਸ ਵੱਖਰੇ ਤੇ ਰੱਬ ਵੱਖਰਾ ਹੈ। ਹਾਂਜੀ, ਕਈ ਕਹਿੰਦੇ ਆ ਨਾ ਜੀ ਵਿਸ਼ਰਾਮ ਲਾਉਣਾ ਚਾਹੀਦਾ, ਸਭ ਤੇ ਵੱਡਾ ਸਤਿਗੁਰ, ਫਿਰ ਕਹਿਣਾ ਚਾਹੀਦਾ ਨਾਨਕ ਜਿਨ ਕਲ ਰਾਖੀ ਮੇਰੀ। ਨਹੀਂ ਭਾਈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਭਾਵਨਾ ਗੁਰੂ ਨਾਨਕ ਹੀ ਸਭ ਤੋਂ ਵੱਡਾ ਹੈ, ਹੋਰ ਕੋਈ ਵੱਡਾ ਨਹੀਂ ਆਪਾਂ। ਹਾਂਜੀ, ਕੀ ਕਹਿੰਦੇ ਮਹਾਰਾਜ ਦੱਸੋ ਤਾਂ ਸਹੀ, ਗੁਰੂ ਰਾਮਦਾਸ ਵੱਖਰੇ ਨੇ, ਰੱਬ ਵੱਖਰਾ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਰ ਅਰਾਧ ਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ। ਉਹ ਹਰੀ ਵੱਖਰਾ, ਰੱਬ ਵੱਖਰਾ ਕਹਿੰਦਾ, ਹਰੀ ਵੱਖਰਾ, ਗੁਰੂ ਵੱਖਰਾ ਕਹਿੰਦਾ। ਕਹਿੰਦੇ ਧਿਆਨ ਨਾਲ ਵੇਖ, ਹਰ ਜੀਓ ਨਾਮ ਪਰਿਓ ਰਾਮਦਾਸ। ਉਹ ਹਰੀ ਨੇ ਆਪਣਾ ਨਾਮ ਵਟਾ ਕੇ ਗੁਰੂ ਰਾਮਦਾਸ ਰੱਖ ਲਿਆ। ਹਾਂਜੀ, ਕੋਈ ਕਿੰਤੂ ਪਰੰਤੂ ਨਹੀਂ। ਕਿੰਤੂ ਪਰੰਤੂ ਵਾਲੇ, ਖੰਡਨ ਕਰਨ ਵਾਲੇ, ਉਹਨਾਂ ਦਾ ਅੰਦਰ ਖੰਡਿਤ ਹੋ ਜਾਂਦਾ ਹੈ। ਇਹ ਤੇ ਪ੍ਰੇਮਾ ਭਗਤੀ ਦਾ ਮਾਰਗ ਹੈ। ਆਹ ਸਾਹਮਣੇ ਬੈਠਾ ਜੇ ਸਾਹਿਬ ਮੇਰਾ, ਹਿੱਕ ਠੋਕ ਕੇ ਕਹਿੰਦੇ ਸੀ ਬਾਬਾ ਆਨੰਦ ਸਿੰਘ ਜੀ, ਹਿੱਕ ਠੋਕ ਕੇ ਕਹਿੰਦੇ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ, ਕੋਈ ਵਰਕੇ, ਕੋਈ ਸ਼ਾਹੀ ਕਹਿੰਦਾ। ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਵੇਖੋ ਕਿੱਡੀ ਨਿਮਰਤਾ, ਉਹਦੀ ਰਸਨਾ ਨਹੀਂ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਕਿਤਾਬ ਹੈ। ਕਹਿੰਦੇ ਕੋਈ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ, ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਵਾਹਿਗੁਰੂ ਜੀ, ਲੋੜ ਏ ਤੇਰੀ ਭਾਵਨਾ ਦੀ। ਗੁਰੂ ਨਾਨਕ ਕੀ ਦਾ? ਕਹਿੰਦੇ ਜਿਨੇ ਗੁਰੂ ਨਾਨਕ ਦੇ ਉੱਤੇ ਭਾਵਨਾ ਬਣਾ ਲਈ, ਗੁਰੂ ਨਾਨਕ ਉਹਦਾ। ਹਾਂਜੀ, ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਇੱਕ ਜ਼ਿਕਰ ਮੈਂ ਬੜਾ ਪਿਆਰਾ, ਪਿਤਾ ਜੀ ਕਿਰਪਾ ਕਰਨ ਤੁਹਾਡੇ ਅੱਗੇ ਰੱਖਾਂ, ਮੈਂ ਸੇਵਾ ਲੈਣ ਬਾਪੂ ਜੀ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ ਚ ਸਤਿ ਸ੍ਰੀ ਅਕਾਲ। ਇਸ ਗੁਰੂ ਘਰ ਦੇ ਵਿੱਚ ਜਿਹੜਾ ਜਿਹੜਾ ਜਿੱਥੋਂ ਜਿੱਥੋਂ ਆਇਆ ਨਾ, ਮੈਂ ਵੇਖ ਰਿਹਾ ਬੱਜੂ ਮਾਨ ਤੋਂ ਆਈ ਹੈ ਸੰਗਤ ਸਾਰੀ। ਆ ਬਟਾਲੇ ਵਾਲੇ ਵੀ ਪਹੁੰਚ ਗਏ। ਆ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੈਂ ਜਦੋਂ ਅੰਦਰ ਆ ਰਿਹਾ, ਬੀਬੀ ਕਹਿ ਰਹੀ ਅਸੀਂ ਧਾਰੀਵਾਲ ਤੋਂ ਕਿਹੜੀ ਜਗ੍ਹਾ ਤੋਂ, ਕਹਿੰਦੀ ਟਰਾਲੀ ਲੈ ਕੇ ਆਏ ਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੋਈ ਕਿੱਥੋਂ ਆ ਗਿਆ, ਜੰਮੂ ਤੋਂ ਦੋ ਪ੍ਰੇਮੀ ਮੈਨੂੰ ਬਾਹਰ ਮਿਲੇ, ਇੱਥੇ ਬੈਠੇ ਨੇ। ਏਡੀ ਏਡੀ ਦੂਰੋਂ ਪੈਂਡਾ ਤੈਅ ਕਰਕੇ, ਕਿਉਂਕਿ ਪਿਆਰ ਵਾਲੇ ਪਹੁੰਚ ਜਾਂਦੇ, ਕੋਈ ਕਿਲੋਮੀਟਰਾਂ ਦੀ ਪਰਵਾਹ ਨਹੀਂ ਕਰਦੇ। ਜਿੱਥੇ ਜਾਈਦਾ 300 400 ਕਿਲੋਮੀਟਰ ਤੋਂ ਵੀ ਸੰਗਤ ਆ ਜਾਂਦੀ ਮਹਾਰਾਜ ਜੀ ਦੀ ਮਿਹਰ ਨਾਲ। ਉਹ ਜਦੋਂ ਪ੍ਰੋਗਰਾਮ ਲਿਖੇ ਹੋਏ ਪੜ੍ਹਦੇ, ਆਉਣ ਵਾਲੇ ਸਮਾਗਮ ਇੱਥੇ ਇੱਥੇ ਭਾਵਨਾ ਵਾਲੇ ਪਹੁੰਚ ਜਾਂਦੇ। ਹੁਣ ਸੁਣਿਓ, ਏਡੀ ਏਡੀ ਦੂਰੋਂ ਆਪਾਂ ਚੱਲ ਕੇ ਆਏ ਆ, ਤੇ ਵੱਡੀ ਭਾਵਨਾ, ਵੱਡੀ ਵੱਡੀ ਭਾਵਨਾ, ਵੱਡੀ ਭਾਵਨਾ ਕੀ? ਕਿ ਮੇਰਾ ਗੁਰੂ ਨਾਨਕ ਮੇਰਾ ਨਿਰੰਕਾਰ ਹੈ, ਮੇਰਾ ਗੁਰੂ ਨਾਨਕ ਹੀ, ਮੇਰਾ ਗੁਰੂ ਰਾਮਦਾਸ ਹੀ ਮੇਰਾ ਰੱਬ ਹੈ। ਗੁਰੂ ਨਾਨਕ ਕਹਿ ਲੋ, ਗੁਰੂ ਰਾਮਦਾਸ ਕਹਿ ਲੋ, ਗੁਰੂ ਅੰਗਦ ਸਾਹਿਬ ਕਹਿ ਲੋ, ਗੁਰੂ ਅਮਰਦਾਸ ਕਹਿ ਲੋ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿ ਲੋ, ਗੁਰੂ ਹਰਗੋਬਿੰਦ ਸਾਹਿਬ ਕਹਿ ਲੋ, ਗੁਰੂ ਹਰਿ ਸਾਹਿਬ ਕਹਿ ਲੋ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗ੍ਰੰਥ ਸਾਹਿਬ, ਜੋ ਕੁਝ ਮਰਜ਼ੀ ਕਹਿ ਲੋ, ਇਹ ਰੱਬ ਹੈ। ਰੱਬ, ਮੈਂ ਜਿਵੇਂ ਪਹਿਲੇ ਕਿਹਾ, ਜੋਤ ਉਹ ਹੀ ਹੈ, ਸਰੀਰ ਬਦਲੇ ਨੇ। ਸਰੀਰ ਅੱਜ ਜਿਹੜੀ ਮੈਂ ਹੁਣ ਗੱਲ ਕਰਨ ਲੱਗਾ ਨਾ, ਨਵੇਕਲੇ ਢੰਗ ਨਾਲ ਗੁਰਪੁਰਬ ਮਨਾਇਓ। ਅੱਗੇ ਮਨ ਭਟਕਦਾ ਸੀ, ਕਦੀ ਕਿੱਧਰ ਜਾਂਦਾ ਸੀ, ਕਦੀ ਕਿੱਧਰ ਜਾਂਦਾ ਸੀ। ਮੈਂ ਉੱਥੇ ਵੀ ਵੇਖਣਾ, ਉੱਥੋਂ ਕੀ ਮਿਲਦਾ, ਉੱਥੇ ਵੇਖਣਾ, ਉੱਥੋਂ ਕੀ ਮਿਲਦਾ, ਉੱਥੇ ਕੀ ਮਿਲਦਾ, ਉਹ ਜਗ੍ਹਾ ਤੇ ਵੀ ਚੱਲ ਜਾ, ਉੱਧਰ ਵੀ ਚੱਲ ਜਾ। ਹੁਣ ਭਟਕਣਾ ਮੁਕਾ ਦੇਣਾ। ਰੱਬ ਕੋਈ ਹੋਰ ਹੈ ਹੀ ਨਹੀਂ, ਜਿਹਦਾ ਮੈਂ ਗੁਰਪੁਰਬ ਮਨਾ ਰਿਹਾ ਉਹ ਹੀ ਮੇਰਾ ਰੱਬ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਕ ਦਿਨ ਮਾਤਾ ਤ੍ਰਿਪਤਾ ਜੀ ਤੇ ਬੇਬੇ ਨਾਨਕੀ ਜੀ, ਦੋਵੇਂ ਮਾਵਾਂ ਧੀਆਂ, ਆਪਸ 'ਚ ਗੱਲਬਾਤ ਪਤਾ ਕੀ ਹੋ ਰਹੀ। ਹੁਣ ਗੱਲ ਸੁਣਨੀ ਜੇ ਧਿਆਨ ਨਾਲ। ਮਾਤਾ ਤ੍ਰਿਪਤਾ ਜੀ ਬੇਬੇ ਨਾਨਕੀ ਨੂੰ ਪਤਾ ਕੀ ਕਹਿੰਦੇ? ਕਹਿੰਦੇ ਨਾਨਕੀ ਤੂੰ ਹੀ ਨਾਨਕ ਨੂੰ ਕੁਝ ਸਮਝਾ, ਤੂੰ ਨਾਨਕ ਤੋਂ ਵੱਡੀ ਹੈ,
ਤੂੰ ਹੀ ਨਾਨਕ ਨੂੰ ਕੁਝ ਸਮਝਾ। ਮਾਂ ਜੀ ਕੀ ਸਮਝਾਵਾਂ? ਕਹਿੰਦੇ ਜੇ ਤੁਰਦਾ ਤੁਰੀ ਜਾਂਦਾ ਹੈ, ਜੇ ਲੰਮਾ ਪਿਆ ਤੇ ਲੰਮਾ ਹੀ ਪਿਆ ਰਹਿੰਦਾ ਹੈ ਜੀ। ਵੈਸੇ ਤੇ ਮਾਲਕ ਦੇ ਇੱਕ ਇੱਕ ਕਦਮ 'ਚ ਅਨੇਕਾਂ ਹੀ ਚੋਜ ਛੁਪੇ ਹੁੰਦੇ ਸੀ, ਅਨੇਕਾਂ ਹੀ ਚੋਜ। ਜੇ ਕਿਤੇ ਮਹਾਰਾਜ ਅੰਦਰ ਆਰਾਮ ਵੀ ਕਰਦੇ ਸੀ ਨਾ, ਤੁਲਸਾ ਦਾਸੀ ਨੂੰ ਪੁੱਛੋ ਬਈ ਤੁਲਸਾ ਜਦੋਂ ਤੂੰ ਗੁਰੂ ਨਾਨਕ ਨੂੰ ਅੰਦਰ ਆਰਾਮ ਕਰਦਿਆਂ ਵੇਖਿਆ ਤੇ ਕੀ ਘਟਨਾ ਵਾਪਰੀ ਤੇਰੇ ਨਾਲ? ਤੇ ਤੁਲਸਾ ਦਾਸੀ ਤੁਹਾਨੂੰ ਜਵਾਬ ਦੇਵੇਗੀ। ਜਵਾਬ ਕਹੇਗੀ ਮੈਂ ਤੇ ਗਈ ਸਾਂ ਅੰਦਰ ਗੁਰੂ ਨਾਨਕ ਨੂੰ ਉਠਾਉਣ ਵਾਸਤੇ। ਮਾਂ ਨੇ ਕਿਹਾ ਸੀ ਜਾ ਨਾਨਕ ਨੂੰ ਉਠਾ ਜਾ ਕੇ। ਇਹ ਮਾਂ ਦੀ ਬੋਲੀ ਸੀ, ਜਾ ਉਠਾ ਜਾ ਕੇ ਅੰਦਰ ਨਾਨਕ। ਕਹਿੰਦੀ ਜਦੋਂ ਮੈਂ ਉਠਾਉਣ ਵਾਸਤੇ ਗਈ, ਜਦੋਂ ਗੁਰੂ ਨਾਨਕ ਨੂੰ ਕੱਲਿਆਂ ਲੰਮਿਆਂ ਪਿਆ ਮੈਂ ਵੇਖਿਆ ਤੇ ਮੇਰੇ ਅੰਦਰ ਪਿਆਰ ਕੀ ਆਇਆ। ਇਹ ਉਹੋ ਹੀ ਨਾਨਕ ਹੈ ਜਿਹੜਾ ਘਰ ਘਰ ਤਾਰਦਾ, ਕਦੀ ਖੇਤੀਆਂ ਹਰੀਆਂ ਕਰਦਾ। ਲੋਕ ਇਹਨੂੰ ਰੱਬ ਕਹਿੰਦੇ, ਇਹ ਉਹੋ ਹੀ ਹੈ। ਕਹਿੰਦੀ ਲਾਡ ਦੇ ਵਿੱਚ ਮੈਂ ਕੀਤਾ ਕੀ? ਤੁਹਾਨੂੰ ਤੁਲਸਾ ਦਾਸੀ ਜਵਾਬ ਦੇਵੇਗੀ। ਮੈਂ ਆਪਣੀ ਜਿਹੜੀ ਜ਼ੁਬਾਨ ਹੈ ਨਾ, ਉਹ ਗੁਰੂ ਨਾਨਕ ਦੇ ਚਰਨਾਂ ਦੇ ਅੰਗੂਠੇ ਨੂੰ ਛੁਆ ਦਿੱਤੀ। ਜਦੋਂ ਚਰਨਾਂ ਦੇ ਅੰਗੂਠੇ ਨੂੰ ਜ਼ੁਬਾਨ ਨੇ ਸਪਰਸ਼ ਕੀਤਾ, ਉਸੇ ਵੇਲੇ ਤੁਲਸਾਂ ਦੇ ਕਪਾਟ ਖੁੱਲ ਗਏ ਸੀ। ਕੀ ਵੇਖਦੀ ਏ? ਉਹ ਗੁਰੂ ਨਾਨਕ ਜੀ ਦਾ ਇੱਕ ਰੂਪ ਇੱਥੇ ਘਰ ਦੇ ਵਿੱਚ ਆਰਾਮ ਕਰਦਾ ਤੇ ਦੂਜੇ ਰੂਪ ਦੇ ਵਿੱਚ ਗੁਰੂ ਨਾਨਕ ਆਪਣੇ ਸਿੱਖ ਭਾਈ ਮਨਸੁਖ ਦਾ ਬੇੜਾ ਜਿਹੜਾ ਪਾਣੀ ਵਿੱਚ ਡੁੱਬ ਰਿਹਾ ਹੈ, ਗੁਰੂ ਨਾਨਕ ਆਪਣੇ ਸਿੱਖ ਭਾਈ ਮਨਸੁਖ ਦਾ ਡੁੱਬ ਰਿਹਾ ਬੇੜਾ ਆਪਣਾ ਮੋਢਾ ਦੇ ਕੇ ਬੰਨੇ ਲਾ ਰਹੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਹਰ ਕਦਮ ਦੇ ਵਿੱਚ ਗੁਰੂ ਦੇ ਚੋਜ ਸੀ, ਹਰ ਕਦਮ ਦੇ ਵਿੱਚ, ਹਰ ਕਾਰਜ ਦੇ ਵਿੱਚ। ਜੇ ਗੁਰੂ ਨਾਨਕ ਤੇ ਆਰਾਮ ਵੀ ਕਰਦਾ ਨਾ, ਆਰਾਮ ਨਹੀਂ ਕਰਦਾ, ਉਹ ਤੇ ਤਾਰ ਰਿਹਾ ਹੈ। ਆ ਜਿੰਨੇ ਇਤਿਹਾਸ ਦੇ ਵਿੱਚ ਲਿਖੇ ਗਏ ਨਾਮ ਉਹ ਤੇ ਸਾਹਮਣੇ ਆ ਗਏ। ਪਰ ਬਾਬਾ ਆਨੰਦ ਸਿੰਘ ਜੀ ਦਾ ਬਚਨ ਕਹਿੰਦੇ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਕਹਿੰਦੇ ਅਸਮਾਨ ਦੇ ਤਾਰਿਆਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਕਹਿੰਦੇ ਪਰ ਵਿਗਿਆਨ ਬੜੀ ਤਰੱਕੀ ਪਿਆ ਕਰਦਾ ਹੈ, ਹੋ ਸਕਦਾ ਅਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਜੇ। ਇਹ ਗੱਲ ਸੁਣ ਕੇ ਤਗੜਾ ਜਕਾਰਾ ਤੁਹਾਡੇ ਵੱਲੋਂ ਆਵੇ। ਕਹਿੰਦੇ ਅਸਮਾਨ ਦੇ ਤਾਰਿਆਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ, ਪਰ ਹੋ ਸਕਦਾ ਵਿਗਿਆਨ ਨੇ ਤਰੱਕੀ ਕਰ ਲਈ, ਅਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਜਾਵੇ। ਪਰ ਖੇ ਗੁਰੂ ਨਾਨਕ ਜਿੰਨੇ ਤੁਸੀਂ ਤਾਰੇ, ਕਹਿੰਦੇ ਇਹਦੀ ਗਿਣਤੀ ਕੋਈ ਵੀ ਨਹੀਂ ਕਰ ਸਕਦਾ। ਸਤਿ ਸ੍ਰੀ ਅਕਾਲ। ਤੁਸੀਂ ਕਿੰਨਿਆਂ ਨੂੰ ਤਾਰੇ, ਦੀ ਗਿਣਤੀ ਤੇ ਹੋ ਹੀ ਨਹੀਂ ਸਕਦੀ। ਕਿੰਨਿਆਂ ਨੂੰ ਤਾਰਿਆ। ਸੱਜਣ ਠੱਗ ਵਰਗੇ ਸਾਹਮਣੇ ਆ ਗਏ, ਭੂਮੀਏ ਚੋਰ ਵਰਗੇ ਸਾਹਮਣੇ, ਉਹਨਾਂ ਦੇ ਜ਼ਿਕਰ ਲਿਖੇ ਗਏ। ਉਹ ਤੂੰ ਤੇ ਜਦੋਂ ਤੁਰਦਾ ਗਲੀਆਂ ਦੇ ਕੱਖਾਂ ਦਾ ਵੀ ਭਲਾ ਕਰ ਦੇਣਾ। ਉਹ ਜਿਹਦੇ ਵੱਲ ਗੁਰੂ ਨਾਨਕ ਤੇਰੀ ਨਿਗਾਹ ਪੈ ਜਾਂਦੀ ਏ ਨਾ, ਤੇਰੀ ਨਿਗਾਹ ਵੀ ਅਨੇਕਾਂ ਦਾ ਉਧਾਰ ਕਰ ਦਿੰਦੀ ਏ। ਉਹ ਗਿਣਤੀ ਮਿਣਤੀ ਤੇ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹੁਣ ਮਾਤਾ ਤ੍ਰਿਪਤਾ ਜੀ ਬੇਬੇ ਨਾਨਕੀ ਜੀ ਨੂੰ ਕਹਿੰਦੇ ਨਾਨਕੀ ਤੂੰ ਹੀ ਸਮਝਾ, ਨਾਨਕ ਤੂੰ ਵੱਡੀ ਹੈ। ਤੁਰਦਾ ਤੁਰੀ ਜਾਂਦਾ, ਲੰਮੇ ਪੈਂਦਾ ਲੰਮਾ ਪਿਆ ਰਹਿੰਦਾ, ਹੱਸਦਾ ਹੱਸੀ ਜਾਂਦਾ। ਹਾਂਜੀ ਤੂੰ ਕੁਝ ਸਮਝਾ, ਇਦਾਂ ਕਿਵੇਂ ਗੁਜ਼ਾਰਾ ਹੋ? ਤੇ ਉਸ ਵੇਲੇ ਬੇਬੇ ਨਾਨਕੀ ਜੀ ਦੇ ਲਫ਼ਜ਼ ਸੁਣੇ ਹੋਣੇ, ਬਸ ਉਹ ਭਾਵਨਾ ਬਣਾਉਣੀ ਆਪਾਂ। ਬੇਬੇ ਨਾਨਕੀ ਪਤਾ ਕੀ ਕਹਿੰਦੇ? ਕਹਿੰਦੇ ਮਾਂ ਜੀ ਉਮਰ 'ਚ ਭਾਵੇਂ ਮੈਂ ਵੱਡੀ ਆਂ, ਗੁਣਾਂ 'ਚ ਮੇਰਾ ਵੀਰ ਨਾਨਕ ਵੱਡਾ ਹੈ। ਮਾਂ ਜੀ ਕਿਤੇ ਮੇਰੀਆਂ ਅੱਖਾਂ ਨਾਲ ਵੇਖੋ ਤਾਂ ਸਹੀ, ਸਾਡੇ ਘਰ ਕੋਈ ਆਮ ਬਾਲਕ ਨਹੀਂ ਆਇਆ। ਜਰਾ ਗੌਰ ਨਾਲ ਵੇਖੋ, ਸਾਡੇ ਘਰ ਰੂਪ ਨਾਨਕ ਦਾ ਵਟਾ ਕੇ ਆਪ ਨਿਰੰਕਾਰ ਪ੍ਰਗਟ ਹੋਇਆ ਹੈ। ਬਸ ਆਹ ਭਾਵਨਾ, ਗੁਰੂ ਨਾਨਕ ਨਿਰੰਕਾਰ ਹੈ ਜੀ, ਰੱਬ ਹੈ ਗੁਰੂ ਨਾਨਕ। ਔਰ ਜਿਹਨਾਂ ਨੇ ਗੁਰੂ ਨਾਨਕ ਨੂੰ ਰੱਬ ਮੰਨਿਆ ਨਾ, ਗੁਰੂ ਨਾਨਕ ਨੇ ਉਹਨਾਂ ਨੂੰ ਰੱਬ ਹੀ ਬਣਾਤਾ। ਰੱਬ ਜਿਹੋ ਜੀ ਭਾਵਨਾ ਉੱਥੇ ਲਿਆਓ ਬਿਰਤੀ, ਉੱਥੇ ਜਿਹੜੀ ਮੈਂ ਗੱਲ ਸ਼ੁਰੂ ਕੀਤੀ, ਜਿਹੋ ਜੀ ਭਾਵਨਾ ਨਾਲ ਅਰਾਧੋਗੇ ਫਲ ਤੇ ਉਹੋ ਜਿਹਾ ਝੋਲੀ 'ਚ ਪੈਣਾ। ਜੇ ਗੁਰੂ ਨਾਨਕ ਨੂੰ ਸੰਤ ਕਹੋਗੇ ਮਹਾਤਮ ਘੱਟ ਮਿਲਣਾ। ਉਹ ਸੰਤ ਨਹੀਂ, ਉਹ ਰੱਬ ਹੈ, ਸੰਤਾਂ ਨੂੰ ਬਣਾਉਣ ਵਾਲਾ ਹੈ।
ਪੂਰਾ ਗੁਰ ਅਖਿਓ ਜਾਂਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਉਹ ਤੇ ਜੇ ਦ੍ਰਿਸ਼ਟੀ ਪਾ ਦਿੰਦਾ ਨਾ ਇੱਕ ਚੋਰ ਦੇ ਉੱਤੇ, ਸੰਤ ਉਹ ਵੀ ਬਣ ਜਾਂਦਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹ ਤੇ ਸੰਤ ਬਣਾਉਣ ਵਾਲਾ ਸੰਤ ਨਹੀਂ, ਰੱਬ ਹੈ, ਰੱਬ। ਇੱਕ ਵਾਰੀ ਪੰਕਤੀਆਂ ਪੜ੍ਹਿਓ, ਉਸ ਤੋਂ ਬਾਅਦ ਜੇ ਤੁਸੀਂ ਆਗਿਆ ਦਿਓਗੇ 15 ਕੁ ਮਿੰਟ ਮੈਂ ਹੋਰ ਲਾਉਣੇ ਨੇ। ਪੱਪੂ ਸੇਵਾ ਲਵੇ, ਥਕੇ ਤੇ ਨਹੀਂ ਅਜੇ? ਹਾਂ, ਸਤਿ ਸ੍ਰੀ ਅਕਾਲ। ਤੇ ਇਸੇ ਤਰ੍ਹਾਂ ਟਿਕਾਅ ਵਿੱਚ ਜੁੜਨਾ, ਸਿਰਫ 15 ਮਿੰਟ ਹੋਰ। ਬਾਪੂ ਸੇਵਾ ਲਵੇ, ਮਿਹਰ ਕਰੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ ਤੇ ਉਸ ਤੋਂ ਬਾਅਦ ਬਸ ਗੱਲ ਅੱਜ ਮੈਂ ਕਰ ਰਿਹਾ, ਭਾਵਨਾ ਕਿਹੋ ਜੀ ਬਣਾਉਣੀ ਗੁਰੂ ਨਾਨਕ ਦੇ ਉੱਤੇ, ਸ਼ਰਧਾ ਕਿਹੋ ਜੀ ਬਣਾਉਣੀ ਗੁਰੂ ਨਾਨਕ ਦੇ ਉੱਤੇ। ਤੁਹਾਡੇ ਇਲਾਕੇ ਵਿੱਚ ਇੱਕ ਇਨਕਲਾਬ ਆ ਜੇ, ਇਨਕਲਾਬ। ਕਿਹੜਾ ਇਨਕਲਾਬ? ਜੇ ਗੁਰੂ ਸਮਝ ਕੇ ਇਹ ਸਿਰ ਝੁਕੇਗਾ ਤੇ ਬਾਬਾ ਤੇਰੇ ਅੱਗੇ ਝੁਕੇਗਾ, ਦੂਜੇ ਅੱਗੇ ਨਹੀਂ। ਕੋਈ ਸੋਨੇ ਦਾ ਵੀ ਬਣ ਕੇ ਆਏਗਾ ਨਾ, ਅਸੀਂ ਦੂਰੋਂ ਨਮਸਕਾਰ ਕਰਾਂਗੇ ਵੀ ਚੰਗਾ ਹੋਏਗਾ, ਆਪਣੇ ਘਰ ਰਾਜੀ ਰਹੋ ਭਾਈ। ਹਾਂਜੀ, ਚੰਗਾ ਹੋਏਗਾ, ਵੱਡਾ ਹੋਏਗਾ, ਆਪਣੇ ਘਰ ਰਾਜੀ ਰਹੋ। ਪਰ ਮੇਰੇ ਲਈ ਵੱਡਾ ਮੇਰਾ ਪਿਓ ਹੀ ਹੈ, ਮੇਰਾ ਪਿਤਾ ਹੀ ਹੈ, ਮੇਰਾ ਸਾਹਿਬ ਹੀ ਹੈ। ਸਤਿਕਾਰ ਉਹ ਮਹਾਂਪੁਰਖ ਦਾ ਕਰੋ, ਉਹਦੇ ਬਚਨਾਂ ਨੂੰ ਦਿਲ ਦਾ ਜ਼ੋਰ ਲਾ ਕੇ ਵੀ ਕਮਾਓ, ਜਿਹੜਾ ਗੁਰੂ ਨਾਲ ਜੋੜੇ, ਜਿਹੜਾ ਆਪ ਹੀ ਸਭ ਕੁਝ ਬਣ ਜੇ ਕਿ ਮੈਂ ਹੀ ਰੱਬ ਬਣ ਗਿਆ। ਪਿਆਰ ਦੇ ਨਾਲ ਉਹਦੇ ਕੋਲੋਂ ਕਿਨਾਰਾ ਕਰ ਲਿਓ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੰਗਤ ਉਹ ਸਾਧੂ ਦੀ ਕਰੋ, ਉਹ ਗੁਰਸਿੱਖ ਦੀ ਕਰੋ ਜਿਹੜਾ ਗੁਰੂ ਦੇ ਲੜ ਲਾਵੇ, ਗੁਰੂ ਦੇ ਲੜ। ਹਾਂਜੀ, ਤੇ ਜਿਹੜਾ ਘੁਮਾ ਫਰਾ ਕੇ ਗੱਲ ਫਿਰ ਆਪਣੇ ਤੇ ਲਿਆਵੇ, ਬਸ ਦੂਰੋਂ ਹੀ ਨਮਸਕਾਰ। ਉਹ ਅਸੀਂ ਛੋਟੇ ਹੁੰਨੇ ਸਾਂ, ਟੀਵੀ ਦੇ ਉੱਤੇ 2 ਚੈਨਲ ਚੱਲਦੇ ਸੀ, ਦੂਰਦਰਸ਼ਨ ਦੇ ਉੱਤੇ ਹਿੰਦੁਸਤਾਨ ਤੇ ਪਾਕਿਸਤਾਨ। ਆਮ ਤੌਰ ਤੇ ਉਹੀ ਕਹਿੰਦੇ ਸੀ ਦੂਰਦਰਸ਼ਨ। ਜਿਹੜਾ ਆਪਣੇ ਨਾਲ ਜੋੜੇ ਨਾ ਉਹਦੇ ਦੂਰੋਂ ਹੀ ਦਰਸ਼ਨ। ਆਖੋ ਧੰਨ ਗੁਰੂ ਰਾਮ। ਦੂਰਦਰਸ਼ਨ ਹੀ ਠੀਕ ਹੈ ਕੰਮ, ਦੂਰੋਂ ਹੀ ਦਰਸ਼ਨ ਠੀਕ ਨੇ ਉਹਦੇ। ਜਿਹੜਾ ਆਪਣੇ ਨਾਲ ਜੋੜੇ, ਜਿਹੜਾ ਆਪ ਰੱਬ ਬਣ ਜਾਏ। ਆਪਾਂ ਨਰਦਰੀ ਨਹੀਂ ਕਰਨੀ, ਆਪਾਂ ਤੇ ਕਿਨਾਰਾ ਕਰਨਾ। ਆ ਬਸ ਥੋੜਾ ਜਿਹਾ ਰਸਤਾ ਚੇਂਜ ਕਰ ਲਿਓ, ਮੇਰੀ ਬੇਨਤੀ ਹੈ। ਆਓ ਇੱਕ ਵਾਰੀ ਇਹ ਪੜ੍ਹੀਏ ਪੰਕਤੀਆਂ, ਉਸ ਤੋਂ ਬਾਅਦ ਇਸੇ ਚੀਜ਼ ਨੂੰ ਮੈਂ ਅੱਗੇ ਵਧਾਉਣ ਦਾ ਯਤਨ ਕਰਾਂਗਾ ਕਿ ਬਸ ਸ਼ਰਧਾ, ਵੱਡੀ ਭਾਵਨਾ, ਔਰ ਜਿਹੋ ਜੀ ਭਾਵਨਾ ਉਹੋ ਜਿਹਾ ਮਹਾਤਮ ਸਾਡੀ ਝੋਲੀ 'ਚ ਪੈਣਾ। ਪੜਿਓ ਜੀ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਬੋਲੋ ਜਿਨ ਕਲ ਰਾਖੀ ਮੇਰੀ, ਸਾਰੇ ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਵਾਹ ਵਾਹ। ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ, 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 ਜੀ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਬੋਲੋ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ ਨੇ। ਗੱਲ ਸੁਣਿਆ, ਇਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ। ਭਾਈ ਬਾਲਾ ਜੀ ਮਹਾਰਾਜ ਦੇ ਚਰਨਾਂ ਵਿੱਚ ਬੈਠੇ। ਇੱਕ ਗੱਲ ਪਕੜ ਕੇ ਜਾਣੀ ਅੱਜ ਘਰਾਂ 'ਚ, ਮੈਂ ਕਹਿੰਦਾ ਅੰਦਰਲੀਆਂ ਕਲਪਨਾਵਾਂ ਸ਼ਾਂਤ ਹੋ ਜਾਣਗੀਆਂ ਜਦੋਂ ਵੱਡੇ ਦੇ ਉੱਤੇ ਵੱਡੀ ਭਾਵਨਾ ਬਣ ਗਈ। ਹਾਂਜੀ, ਜਿਨੇ ਮੁੱਢ ਦੇ ਨਾਲ ਪਿਆਰ ਕਰਨਾ ਸ਼ੁਰੂ ਕਰਤਾ, ਮੁੱਢ ਨੂੰ ਪਾਣੀ ਦੇਣਾ ਸ਼ੁਰੂ ਕਰਤਾ, ਦਰਖਤ ਦੀ ਛਾਂ ਦੇ ਨਾਲ ਪਿਆਰ ਤੇ ਆਪੇ ਬਣ ਗਿਆ, ਪੱਤਿਆਂ ਨੂੰ ਪਾਣੀ ਤੇ ਆਪੇ ਪਹੁੰਚ ਗਿਆ। ਹੈ ਜੀ, ਇਸ਼ਾਰਾ ਸਮਝੋ ਮੇਰਾ, ਅਸੀਂ ਮੁੱਢ ਨਾਲ ਜੁੜਨਾ ਹੈ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਚਰਨਾਂ ਦੇ ਵਿੱਚ ਬੈਠੇ ਮਹਾਰਾਜ ਦੇ, ਤੇ ਮਹਾਰਾਜ ਗੁਰੂ ਅੰਗਦ ਸਾਹਿਬ ਪਤਾ ਕੀ ਕਹਿੰਦੇ, ਕਹਿਣ ਲੱਗੇ ਭਾਈ ਬਾਲਾ ਜੀ ਤੁਸੀਂ ਗੁਰੂ ਨਾਨਕ ਜੀ ਨੂੰ 40 ਸਾਲ ਤਕਰੀਬਨ 40 ਸਾਲ ਚੌਰ ਸਾਹਿਬ ਕਰਨ ਦੀ ਸੇਵਾ ਕੀਤੀ। ਕੀ ਭਾਵਨਾ ਬਣਾ ਕੇ ਸੇਵਾ ਕੀਤੀ, ਕੀ ਭਾਵਨਾ ਰੱਖ ਕੇ ਸੇਵਾ ਕੀਤੀ, ਦੱਸੋ ਤਾਂ ਸਹੀ। ਹੁਣ ਸੁਣਿਆ, ਕਈ ਵਾਰੀ ਗੁਰੂ ਅੰਗਦ ਸਾਹਿਬ ਨੇ ਭਾਈ ਬਾਲਾ ਜੀ ਦੇ ਕੋਲੋਂ ਗੁਰੂ ਨਾਨਕ ਦੇ ਜ਼ਿਕਰ ਸੁਣੇ ਹੀ ਜਾਣੇ, ਸੁਣੇ ਹੀ ਜਾਣੇ। ਜੇ ਤੁਸੀਂ ਸੰਗਤ ਕੀਤੀ, ਗੁਰੂ ਨਾਨਕ ਦਾ ਜ਼ਿਕਰ ਸੁਣਾਓ, ਕਿਵੇਂ ਕਿਵੇਂ ਵਿਚਰਦੇ ਸੀ। ਤੇ ਜਦੋਂ ਸੁਣਨੇ ਜ਼ਿਕਰ, ਮਹਾਰਾਜ ਦੇ ਨੈਣ ਕਟੋਰੇ ਭਰ ਆਉਣੇ, ਅੱਖਾਂ ਸੇਜਲ ਹੋ ਜਾਣੀਆਂ। ਜਿਵੇਂ ਮਹਾਂਪੁਰਖਾਂ ਦਾ ਬਚਨ ਹੈ ਨਾ, ਬਾਬਾ ਆਨੰਦ ਸਿੰਘ ਸਾਹਿਬ ਕਹਿੰਦੇ ਜਦੋਂ ਕੋਈ ਭਾਵਨਾ ਦੇ ਨਾਲ ਕਥਾ ਕਰੇ, ਉਹ ਜਿਵੇਂ ਜਿਵੇਂ ਉਹ ਕਥਾ ਕਰਦਾ ਹੈ ਨਾ, ਉਹੋ ਜੀ ਅੱਖਾਂ ਦੇ ਅੱਗੇ ਫਿਲਮ ਚੱਲੀ ਜਾਂਦੀ ਹੈ। ਤੇ ਇੱਕ ਵਾਰੀ ਨਹੀਂ, ਪਤਾ ਨਹੀਂ ਕਿੰਨੀ ਵਾਰੀ ਝਲਕਾਰੇ ਪੈ ਜਾਂਦੇ ਉਸ ਫਿਲਮ 'ਚ। ਕਈ ਵਾਰੀ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਦੇ ਜ਼ਿਕਰ ਸੁਣੇ ਜਾਣੇ, ਸੁਣੇ ਜਾਣੇ। ਤੇ ਅੱਜ ਲਾੜ ਵਿੱਚ ਕੀ ਕਹਿੰਦੇ, ਤੁਸੀਂ 40 ਸਾਲ ਗੁਰੂ ਨਾਨਕ ਨੂੰ ਸੇਵਾ ਕੀਤੀ ਚੌਰ ਸਾਹਿਬ ਕਰਨ ਦੀ। ਕਿਹੜੀ ਭਾਵਨਾ ਬਣਾਈ, ਕਿਹੜੀ ਭਾਵਨਾ ਨਾਲ ਕੀਤੀ ਸੇਵਾ। ਉਸ ਸਮੇਂ ਨਾ ਭਾਈ ਬਾਲਾ ਜੀ ਹੱਥ ਜੋੜੇ ਤੇ ਕਹਿਣ ਲੱਗੇ, ਮਹਾਰਾਜ ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਸੇਵਾ ਕੀਤੀ, ਪੂਰਨ ਸੰਤ ਜਾਣ ਕੇ। ਗੱਲ ਸੁਣਿਆ, ਤੇ ਗੁਰੂ ਅੰਗਦ ਸਾਹਿਬ ਹੱਸ ਪਏ, ਕਹਿਣ ਲੱਗੇ ਬਾਲਾ ਜੀ ਤੁਸੀਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਸੇਵਾ ਕੀਤੀ, ਗੁਰੂ ਨਾਨਕ ਨੇ ਤੁਹਾਨੂੰ ਪੂਰਨ ਸੰਤ ਬਣਾ ਦਿੱਤਾ। ਸੰਤ। ਤੇ ਅੱਜ ਭਾਈ ਬਾਲਾ ਜੀ ਨੇ ਇੱਕ ਗੱਲ ਅੱਗੇ ਹੋਰ ਛੇੜਤੀ, ਮਹਾਰਾਜ ਮੈਂ ਕਈ ਸਮੇਂ ਤੋਂ, ਕਈ ਚਿਰ ਤੋਂ ਸੋਚ ਰਿਹਾ ਸਾਂ, ਬੜੇ ਸਮੇਂ ਤੋਂ ਸੋਚ ਰਿਹਾ ਸਾਂ, ਤੁਸੀਂ ਆਏ ਬੜੀ ਦੇਰ ਬਾਅਦ, ਪਰ ਗੁਰੂ ਨਾਨਕ ਕੋਲੋਂ ਖਜ਼ਾਨੇ ਦੀਆਂ ਚਾਬੀਆਂ ਬੜੀ ਜਲਦੀ ਲੈ ਲਈਆਂ। ਅੱਜ ਉਸ ਗੱਲ ਦਾ ਜਵਾਬ ਮੈਨੂੰ ਮਿਲ ਗਿਆ। ਗੁਰੂ ਅੰਗਦ ਸਾਹਿਬ ਕਹਿੰਦੇ ਕਿਵੇਂ, ਕਹਿੰਦੇ ਜਿਵੇਂ ਮੈਂ ਸੰਤ ਜਾਣ ਕੇ ਸੇਵਾ ਕੀਤੀ, ਤੁਸੀਂ ਕਿਹਾ ਮੈਨੂੰ ਸੰਤ ਬਣਾਤਾ, ਮੈਂ ਆਪ ਆਪਣੇ ਅੱਖਾਂ ਨਾਲ ਵੇਖਿਆ, ਤੁਸੀਂ ਤੇ ਗੁਰੂ ਨਾਨਕ ਨੂੰ ਰੱਬ ਸਮਝਿਆ, ਨਿਰੰਕਾਰ ਸਮਝਿਆ। ਤੇ ਅੱਜ ਮੈਨੂੰ ਮੇਰੀ ਗੱਲ ਦਾ ਜਵਾਬ ਮਿਲ ਗਿਆ, ਤੁਸੀਂ ਗੁਰੂ ਨਾਨਕ ਨੂੰ ਨਿਰੰਕਾਰ ਰੱਬ ਜਾਣ ਕੇ ਗੁਰੂ ਨਾਨਕ ਦੀ ਸੇਵਾ ਕੀਤੀ, ਗੁਰੂ ਨਾਨਕ ਨੇ ਤੁਹਾਨੂੰ ਰੱਬ ਨਿਰੰਕਾਰ ਹੀ ਬਣਾ ਦਿੱਤਾ। ਬੋਲੇ ਸੋਨਿਹਾਲ
ਸਤਿ ਸ੍ਰੀ ਅਕਾਲ। ਦੇਖੋ ਜਿਤੜੇ ਫਲ ਮਨ ਵਾਂਛੀਏ ਤਿਤੜੇ ਸਤਿਗੁਰ ਪਾਸ। ਭਾਵਨਾ ਜਿਹੋ ਜੀ ਬਣਾਓਗੇ ਫਲ ਤੇ ਉਹੋ ਜਿਹਾ ਝੋਲੀ 'ਚ ਪੈਣਾ। ਰੱਬ ਮੰਨੋਗੇ ਰੱਬ ਵਾਲੇ ਗੁਣ ਤੁਹਾਡੇ ਅੰਦਰ ਆਉਣੇ ਸ਼ੁਰੂ ਹੋ ਜਾਣਗੇ। ਰੱਬ ਤੇ ਰੱਬ ਹੀ ਹੈ। ਆਪਾਂ ਉਹਨਾਂ ਦਾ ਮੁਕਾਬਲਾ ਗੁਰੂ ਨਾਨਕ ਦਾ, ਗੁਰੂ ਰਾਮਦਾਸ ਦਾ ਕੀ ਕਰ ਸਕਦੇ ਹਾਂ ਜੀ? ਪਰ ਸੱਚੀ ਗੱਲ ਏ, ਜਦੋਂ ਅਸੀਂ ਗੁਰੂ ਨਾਨਕ ਦੀਆਂ ਵਡਿਆਈਆਂ ਕਰਦੇ ਆ ਨਾ, ਉਹਨਾਂ ਵਰਗੇ ਗੁਣ ਥੋੜੇ ਥੋੜੇ ਸਾਡੇ ਅੰਦਰ ਆਉਣ ਲੱਗ ਪੈਂਦੇ ਨੇ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਡਿਆਈਆਂ ਇਸ ਲਈ ਨਹੀਂ ਕੀਤੀਆਂ ਜਾਂਦੀਆਂ ਕਿ ਅਸੀਂ ਕੋਈ ਗੁਰੂ ਨਾਨਕ ਦੀਆਂ ਵਡਿਆਈਆਂ ਦਾ ਅੰਤ ਪਾਉਣਾ ਹੁੰਦਾ। ਬਿਲਕੁਲ ਗਲਤ ਗੱਲ ਹੈ, ਗਲਤ ਗੱਲ। ਅੰਤ ਤੇ ਕੋਈ ਪਾ ਹੀ ਨਹੀਂ ਸਕਦਾ। ਵਡਿਆਈਆਂ ਤੇ ਇਸ ਕਰਕੇ ਹੁੰਦੀਆਂ ਕਿਸੇ ਨਾ ਕਿਸੇ ਢੰਗ ਨਾਲ ਸਾਡੇ ਮਨ ਤੋਂ ਪਾਪਾਂ ਦਾ ਭਾਰ ਹੌਲਾ ਹੋ ਜਾਏ। ਵਡਿਆਈਆਂ ਇਸ ਵਾਸਤੇ ਹੁੰਦੀਆਂ ਕਿਸੇ ਨਾ ਕਿਸੇ ਢੰਗ ਨਾਲ ਸਾਡੀ ਨੇੜਤਾ ਉਹਨਾਂ ਨਾਲ ਬਣ ਜਾਏ। ਵਡਿਆਈਆਂ ਇਸ ਵਾਸਤੇ ਹੁੰਦੀਆਂ ਕਿਸੇ ਨਾ ਕਿਸੇ ਢੰਗ ਨਾਲ ਸਾਡੀ ਯਾਰੀ ਉਹਨਾਂ ਦੇ ਚਰਨਾਂ ਨਾਲ ਪੈ ਜਾਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਦੀ ਹੁਣ ਸਮਾਪਤੀ ਹੈ। ਬਾਕੀ ਤੁਹਾਡੇ ਇਸੇ ਰੋਡ ਦੇ ਉੱਤੇ, ਬਟਾਲਾ ਰੋਡ ਦੇ ਉੱਤੇ, ਜਿਹੜਾ ਤੀਸਰਾ ਯੂਨਿਟ ਉਹਦੀ ਜਗ੍ਹਾ ਸਾਨੂੰ ਪ੍ਰਾਪਤ ਹੋਈ ਹੈ। ਤਕਰੀਬਨ 5 ਕਿੱਲੇ ਉਹ ਜਗ੍ਹਾ। ਅੱਡਾ ਗੋਪਾਲਪੁਰਾ ਜੋ ਮੱਝਵਿੰਡ ਪਿੰਡ ਹੈ, ਉਹਦੇ ਬਿਲਕੁਲ ਸੜਕ ਦੇ ਉੱਤੇ ਹੀ ਅੱਡਾ ਗੋਪਾਲਪੁਰਾ। ਉੱਥੇ ਤਕਰੀਬਨ 5 ਕਿੱਲੇ ਉਹ ਜ਼ਮੀਨ ਹੈ। ਉੱਥੇ ਅਸੀਂ 8 ਦਸੰਬਰ ਨੂੰ ਸ਼ੁੱਕਰਵਾਰ ਚੁਪਹਿਰਾ ਜਪ ਤਪ ਸਮਾਗਮ ਰੱਖਿਆ। ਤੁਹਾਡੇ ਇੱਥੋਂ ਵੱਧ ਤੋਂ ਵੱਧ ਅੱਧੇ ਘੰਟੇ ਦਾ ਰਾਹ ਨਹੀਂ ਹੈ। ਸਵੇਰੇ 11 ਤੋਂ ਦੁਪਹਿਰੀ 3 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਰੱਖਿਆ, ਜਿਸ 'ਚ 5 ਜਪਜੀ ਸਾਹਿਬ ਦੇ ਪਾਠ, 2 ਚੁਪਈ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਜੀ ਦਾ ਪਾਠ, ਜਿਵੇਂ ਬਾਪੂ ਦੇ ਵੱਡੇ ਦਰ ਦੇ ਉੱਤੇ ਹੁੰਦਾ ਨਾ ਸਾਰਾ, ਤੇ ਉਸੇ ਤਰ੍ਹਾਂ ਇੱਥੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਰੱਖਿਆ। ਚੁਪਹਿਰਿਆਂ ਵਿੱਚ ਤੁਹਾਨੂੰ ਪਤਾ ਹੈ ਕਿਵੇਂ ਕਿਵੇਂ ਬਾਬੇ ਦੀ ਬਖਸ਼ਿਸ਼ ਵਰਤਦੀ ਹੈ, ਕਿਵੇਂ ਕਿਵੇਂ ਰਹਿਮਤਾਂ। ਤੁਸੀਂ ਚੁਪਹਿਰੇ ਕੱਟਦੇ, ਬਾਬਾ ਦੀਪ ਸਿੰਘ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। 8 ਦਸੰਬਰ ਸਭ ਨੇ ਪਹੁੰਚਣਾ। ਜਿੰਨੇ ਗੁਰੂ ਦੇ ਪਿਆਰੇ ਬੈਠੇ ਹੋ ਨਾ, ਮੈਂ ਤੁਹਾਨੂੰ ਵੀ ਬੇਨਤੀ ਕਰਦਾ, ਸਾਰੇ ਦਰਸ਼ਨ ਦਿਆ ਜੇ। ਉਹ ਕੋਈ ਮੇਰਾ ਪਰਸਨਲ ਅਸਥਾਨ ਨਹੀਂ ਬਣ ਰਿਹਾ, ਬਾਬਾ ਦੀਪ ਸਿੰਘ ਜੀ ਨੇ ਜਗ੍ਹਾ ਦਿੱਤੀ ਹੈ। ਉੱਥੇ ਵੀ ਮਨ ਦੀ ਭਾਵਨਾ, ਸਕੂਲ ਬਣੇ, ਹਸਪਤਾਲ ਬਣੇ ਇਸ ਰੋਡ ਦੇ ਉੱਤੇ। ਤੇ ਇਹ ਮੇਰੀ ਬੇਨਤੀ, 8 ਤਰੀਕ ਭੁੱਲਿਓ ਨਾ, ਸਾਰੇ ਦਰਸ਼ਨ ਦਿਓ, ਕਿਰਪਾ ਕਰਿਓ, ਸਾਰੇ ਮਿਹਰ ਕਰਿਓ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ। ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ, ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ, ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ, ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ,
ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ, ਇਹ ਮੇਰੀ ਪੱਕੀ ਗਰੰਟੀ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਔਰ Facebook ਪੇਜ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ। ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਬੇਨਤੀ ਸੁਣਿਓ ਵੀ, ਸ਼ੇਅਰ ਵੀ ਕਰਿਓ ਔਰ ਇਹਨੂੰ ਮੰਨਿਓ ਵੀ ਜ਼ਰੂਰ। ਦਾਸ ਦੀ ਪਹਿਲੀ ਕਿਤਾਬ ਸਭ ਨੂੰ ਪਤਾ ਹੈ, ਆਈ ਸੀ ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਤੋਂ ਬਾਅਦ ਪਿਤਾ ਜੀ ਨੇ ਕਿਰਪਾ ਕੀਤੀ, ਇਹ ਦੂਸਰੀ ਕਿਤਾਬ ਸਾਜਨੋ ਤੂੰ ਮੀਤ ਮੇਰਾ। ਤੀਸਰੀ ਕਿਤਾਬ ਆਈ ਪ੍ਰੇਰਨਾਦਾਇਕ ਅਨਮੋਲ ਬਚਨ ਔਰ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ। ਇਹ 4 ਕਿਤਾਬਾਂ ਬਾਪੂ ਜੀ ਨੇ ਲਿਖਵਾਈਆਂ ਸੇਵਾ ਲਈ ਔਰ ਇਹਨਾਂ ਕਿਤਾਬਾਂ ਦਾ ਇੱਕੋ ਇੱਕ ਮੋਟਿਵ ਸੀ ਮੇਰੇ ਲਿਖਣ ਦਾ ਕਿ ਜਿਹੜਾ ਵੀ ਇਹ ਕਿਤਾਬਾਂ ਨੂੰ ਪੜ੍ਹੇ ਉਹ ਪੱਕਾ ਗੁਰੂ ਘਰ ਦੇ ਨਾਲ ਜੁੜ ਜਾਵੇ ਔਰ ਉਹਨੂੰ ਇੰਨਾ ਜੋ ਅੰਦਰ ਉਹਦੇ ਸ਼ਰਧਾ ਦਾ ਖਾਨਾ ਉੱਚਾ ਹੋ ਜੇ ਕਿ ਭਾਵੇਂ ਉਹਦੇ ਸਾਹਮਣੇ ਕੋਈ ਸੋਨੇ ਦਾ ਵੀ ਬਣ ਕੇ ਆ ਜੇ, ਉਹਨੂੰ ਦੂਰੋਂ ਮੱਥਾ ਟੇਕੇ, ਬਈ ਗੁਰੂ ਹੋਏਗਾ, ਆਪਣੇ ਘਰ ਹੋਏਗਾ, ਰਾਜੀ ਰਹੋ। ਪਰ ਮੇਰੇ ਲਈ ਮੇਰਾ ਸਤਿਗੁਰੂ ਗੁਰੂ ਰਾਮਦਾਸ ਹੈ, ਗੁਰੂ ਨਾਨਕ ਹੈ, ਕਲਗੀਆਂ ਵਾਲਾ ਗੁਰੂ ਗ੍ਰੰਥ ਸਾਹਿਬ ਹੈ। ਅਤੇ ਇਹ ਕਿਤਾਬਾਂ ਜਦੋਂ ਸੰਗਤ ਦੇ ਰੂਬਰੂ ਅਸੀਂ ਕੀਤੀਆਂ ਔਰ ਇਹਨਾਂ ਸੰਗਤਾਂ ਨੇ ਲਾਭ ਲਿਆ। ਇਹ ਜਿਹੜਾ ਪ੍ਰੇਰਨਾਦਾਇਕ ਅਨਮੋਲ ਬਚਨ, ਇੱਥੋਂ ਤੱਕ ਸਾਨੂੰ ਸੰਗਤਾਂ ਦੇ ਸੁਨੇਹੇ ਆਉਣੇ ਸ਼ੁਰੂ ਹੋਏ ਕਿ ਜਦੋਂ ਅਸੀਂ ਕੋਈ ਵੀ ਬਚਨ ਪੜ੍ਹਦੇ ਹਾਂ ਇੱਦਾਂ ਲੱਗਦਾ ਜਿਵੇਂ ਸਾਡੇ ਬਾਬਤ ਹੀ ਗੱਲ ਹੋ ਰਹੀ ਹੈ। ਇਹ ਮੇਰੀ ਬੇਨਤੀ ਹੈ। 4 ਕਿਤਾਬਾਂ ਨੇ। ਇਸ ਤੋਂ ਇਲਾਵਾ ਇਹ ਜਿਹੜੀ ਚਿੱਪ ਹੈ ਜਿਹਦੇ ਵਿੱਚ ਗੁਰਮੰਤਰ ਦਾ ਜਾਪ ਹੈ, ਮੂਲ ਮੰਤਰ ਦਾ ਜਾਪ ਜੋ ਅਸੀਂ ਕੀਰਤਨ ਵਿੱਚ ਰੋਜ਼ ਜਾਪ ਕਰਦੇ ਹਾਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਇਹ ਵੀ ਜਾਪ ਹੈ। ਔਰ ਇਸ ਤੋਂ ਇਲਾਵਾ ਇਹ ਪੈਨ ਡਰਾਈਵ ਹੈ, ਚੌਥਾ ਵੋਲੀਅਮ ਹੈ ਪੈਨ ਡਰਾਈਵ ਦਾ, ਜੋ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਹੋਇਆ ਸੀ। ਇਹਦੇ ਵਿੱਚ 40 ਦਿਨਾਂ ਦੇ ਅੰਮ੍ਰਿਤ ਵੇਲਿਆਂ ਦੇ ਸਮਾਗਮਾਂ ਦੇ ਕੀਰਤਨ ਨੇ, ਤਕਰੀਬਨ 75-80 ਘੰਟੇ ਦਾ ਕੀਰਤਨ ਇਹਦੇ ਵਿੱਚ ਮੌਜੂਦ ਹੈ। ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਕਿ ਜਦੋਂ ਵੀ ਤੁਹਾਡੇ ਘਰਾਂ ਦੇ ਵਿੱਚ ਕੋਈ ਖੁਸ਼ੀ ਦਾ ਪ੍ਰੋਗਰਾਮ ਆਵੇ, ਜਿੱਥੇ ਮਠਿਆਈਆਂ ਵੰਡਦੇ ਹੋ, ਜਿੱਥੇ ਹੋਰ ਚੀਜ਼ਾਂ ਵੰਡਦੇ ਹੋ, ਉੱਥੇ ਗੁਰਮਤ ਦੀਆਂ ਕਿਤਾਬਾਂ ਜ਼ਰੂਰ ਵੰਡਿਆ ਕਰੋ ਤਾਂ ਜੋ ਸਿੱਖੀ ਦਾ ਪ੍ਰਚਾਰ ਹੋਰ ਫੈਲੇ। ਇਹ ਜਿਹੜੀਆਂ ਚਿੱਪਾਂ ਤੁਸੀਂ ਵੇਖੀਆਂ, ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ, ਬਾਬਾ ਦੀਪ ਸਿੰਘ ਜੀ ਮੈਂ ਤੇਰਾ, ਆਪਣੇ ਹਰ ਕਮਰੇ ਦੇ ਵਿੱਚ ਇਹ ਚਿੱਪ ਜ਼ਰੂਰ ਲਗਾਓ ਤਾਂ ਜੋ ਤੁਹਾਡੇ ਕਮਰਿਆਂ ਦੀ ਵਾਈਬ੍ਰੇਸ਼ਨ ਗੁਰੂ ਘਰ ਨਾਲ ਜੁੜਨ ਵਾਲੀ ਬਣੇ, ਘਰਾਂ 'ਚੋਂ ਕਲਾ ਕਲੇਸ਼ ਨਿਕਲੇ। ਔਰ ਇਹ ਸਾਰੀਆਂ ਚੀਜ਼ਾਂ ਮੰਗਵਾਉਣ ਦੇ ਲਈ TV ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ 98759 09004 9875909004। ਇਹ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਚਿੱਪਾਂ ਵੀ, ਭਾਵੇਂ ਪੈਨ ਡਰਾਈਵ ਵੀ ਅਤੇ ਭਾਵੇਂ ਕਿਤਾਬਾਂ ਵੀ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਵਾ ਸਕਦੇ ਹੋ। ਪਰ ਭੁੱਲਣਾ ਨਹੀਂ, ਜਦੋਂ ਵੀ ਕੋਈ ਖੁਸ਼ੀ ਦਾ ਦਿਨ ਆਵੇ, ਮਠਿਆਈਆਂ ਦੇ ਨਾਲ ਨਾਲ ਆਹ ਚੀਜ਼ਾਂ ਗੁਰੂ ਘਰ ਨਾਲ ਜੁੜਨ ਅਤੇ ਜੋੜਨ ਵਾਲੀਆਂ ਜ਼ਰੂਰ ਵੰਡੋ ਤਾਂ ਜੋ ਤੁਹਾਡੇ ਬੱਚਿਆਂ ਨੂੰ ਹੋਰ ਬਰਕਤ ਗੁਰੂ ਰਾਮਦਾਸ ਪਾਉਣ, ਤਾਂ ਜੋ ਹੋਰ ਸਿੱਖੀ ਘਰ ਘਰ ਦੇ ਵਿੱਚ ਫੈਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ